ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਕੁਝ ਕੁ ਸਵਾਲ ਪੰਜਾਬ ਦੇ ਵਿੱਚ ਖਬਰਾਂ, ਭਾਰਤ ਦੇ ਵਿੱਚ ਕੀ ਕੁਛ ਚੱਲ ਰਿਹਾ ਉਸ 'ਤੇ ਕਰਾਂਗੇ ਜੀ। ਬਲਤੇਜ ਪੰਨੂ ਜੀ ਸਾਡੇ ਨਾਲ ਹੋਣਗੇ ਜੀ। ਅਤੇ ਇਸੇ ਦੇ ਨਾਲ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇ ਤੋਂ ਉਹਨਾਂ ਦਾ ਫੋਨ ਨੰਬਰ 4082722500। ਇਸ਼ਾਨਜੀਤ ਸਿੰਘ ਕਲੋਟੀ ਤੋਂ ਬਸੇਟੀ ਤੋਂ, ਗੁਰਦੀਪ ਸਿੰਘ ਜੀ ਬਿਰਦੀ ਕਲੋਵਸ, ਬਹਾਦਰ ਸਿੰਘ ਜੀ ਕੇਲ ਪਾਵਲਰ ਤੋਂ, ਸੁੱਚਾ ਸਿੰਘ ਜੀ ਅਫਰੈਜ਼ਨੋ ਤੋਂ, ਸਰਬਜੀਤ ਸਿੰਘ ਚੋਕਰ ਟਰਲਿਕ, ਹਰਵਿੰਦਰ ਸਿੰਘ ਜੀ ਸਮਰਾ ਅਤੇ ਸੁਰਿੰਦਰ ਸਿੰਘ ਜੀ ਜੋ ਬਸੇਟੀ ਤੋਂ, ਜੱਸੀ ਗਿਆਓ, ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿਆਲ ਬੇਕਰਸਫੀਲਡ ਤੋਂ, ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਅਤੇ ਟਰੱਕ ਵਾਸ਼ ਵਾਲੇ ਟਲੈਰੀ ਤੋਂ। ਉਹਨਾਂ ਦਾ ਐਡਰੈਸ 3550 SK ਸਟਰੀਟ ਟਲੈਰੀ, ਫੋਨ ਨੰਬਰ 5596851260। ਜੇ ਤੁਸੀਂ ਆਪਣਾ ਟਰੱਕ ਵਾਸ਼ ਕਰਾਉਣਾ ਹੈ ਜਾਂ ਕੋਈ ਹੋਰ ਉਹਨਾਂ ਤੋਂ ਰਿਪੇਅਰ ਕਰਾਉਣੀ ਆ, ਕੋਈ ਵੀ ਕੰਮ ਕਰਾਉਣਾ ਹੈ, ਟ੍ਰੇਲਰ ਦਾ ਕਰਾਉਣਾ ਹੈ, ਤਾਂ ਤੁਸੀਂ ਇਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਸਭ ਤੋਂ ਪਹਿਲੀ ਖਬਰ ਅੱਜ ਦੀ ਕਰਦੇ ਹਾਂ। ਹਿਮਾਚਲ ਦੇ ਵਿੱਚ CM ਨੂੰ ਲੈ ਕੇ ਭਾਜਪਾ ਦੇ ਵਿੱਚ ਰੇੜਕਾ ਪਿਆ ਆਪਸ ਵਿੱਚ ਹੀ। ਬਿਲਕੁਲ ਜੀ, ਐਕਚੁਅਲੀ ਜਿਹੜਾ ਤਾਂ ਹੈ ਜੀ ਇੱਧਰ ਗੁਜਰਾਤ ਦਾ, ਉਹ ਤਾਂ ਤਕਰੀਬਨ ਹੱਲ ਹੋ ਗਿਆ ਜੀ। ਔਰ ਗੁਜਰਾਤ ਦੇ ਵਿੱਚ ਜਿਹੜੇ ਅਮਿਤ ਸ਼ਾਹ ਦੇ ਨਜ਼ਦੀਕੀ ਨੇ ਵਿਜੇ ਰੂਪਾਨੀ, ਉਹ ਦੂਜੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਜਿਹੜੀ ਆ ਉਹ ਚੁੱਕਣਗੇ। ਇਹਦੇ ਸੰਬੰਧੀ ਅਰੁਣ ਜੇਤਲੀ ਨੇ ਜਿਹੜਾ ਜੀ ਉਹ ਐਲਾਨ ਕੀਤਾ। ਪਰ ਦੂਜੇ ਪਾਸੇ ਜਿਹੜਾ ਇੱਥੇ ਹਿਮਾਚਲ ਦੇ ਵਿੱਚ ਹੈ ਜੀ, ਹਿਮਾਚਲ ਦੇ ਵਿੱਚ ਅਜੇ ਗੱਲ ਕਿਸੇ ਪਾਸੇ ਜਿਹੜੀ ਹੈ ਜੀ ਉਹ ਲੱਗੀ ਨਹੀਂ। ਕੱਲ ਇੱਥੇ ਹਿਮਾਚਲ ਦੇ ਵਿੱਚ ਦੋ ਜਿਹੜੀਆਂ ਧਿਰਾਂ, ਖਾਸ ਤੌਰ ਦੇ ਉੱਤੇ ਇੱਕ ਜਿਹੜੇ ਹਾਰ ਗਏ ਚੋਣ ਜਿਹੜੇ ਪਹਿਲਾਂ ਮੁੱਖ ਮੰਤਰੀ ਰਹੇ ਨੇ, ਉਹ ਤੇ ਦੂਸਰੇ ਜਿਹੜਾ ਸੀਗਾ ਜੀ, ਦੋਨਾਂ ਧਿਰਾਂ ਦੇ ਵਿਚਾਲੇ ਜੰਮ ਕੇ ਨਾਅਰੇਬਾਜ਼ੀ ਜਿਹੜੀ ਹੋਈ। ਕਿਉਂਕਿ ਇੱਕ ਜਿਹੜੀ ਧਿਰ ਹੈ ਉਹ ਦੁਬਾਰਾ ਮੁੱਖ ਮੰਤਰੀ ਜਿਹੜਾ ਉਹ ਬਣਾਉਣਾ ਚਾਹੁੰਦੀ ਹੈ, ਪਰ ਜਿਵੇਂ ਜੋ ਕੁਛ ਕੈਲਕੂਲੇਟਡ ਹੋਇਆ ਜੀ, ਉਹਦੇ ਤਹਿਤ ਉਹ ਜਦੋਂ ਚੋਣ ਹੀ ਹਾਰ ਗਏ, ਫਿਰ ਜਿਹੜੀ ਦੂਜੀ ਧਿਰ ਆ ਉਹ ਇਹ ਕਹਿ ਰਹੀ ਆ ਕਿ ਹਾਰੇ ਹੋਏ ਵਿਅਕਤੀ ਨੂੰ ਜਿਹੜਾ ਜੀ ਉਹ ਮੁੱਖ ਮੰਤਰੀ ਨਹੀਂ ਬਣਾਇਆ ਜਾਣਾ ਚਾਹੀਦਾ। ਇਸੇ ਕਰਕੇ ਬੇਸ਼ੱਕ ਕੇਂਦਰ ਤੋਂ ਜਿਹੜੀ ਜੀ ਉਹ ਟੀਮ ਆਈ ਸੀਗੀ, ਪਰ ਗੱਲ ਜਿਹੜੀ ਹੈ ਜੀ ਉਹ ਕਿਸੇ ਪਾਸੇ ਲੱਗੀ ਨਹੀਂ। ਇਹ ਕਿਹਾ ਜਾ ਰਿਹਾ ਕਿ ਦੁਬਾਰਾ ਫਿਰ ਦੋਨਾਂ ਧਿਰਾਂ ਨੂੰ ਜਿਹੜਾ ਜੀ ਉਹ ਮਨਾਉਣ ਦੇ ਯਤਨ ਕੀਤੇ ਜਾ ਰਹੇ ਨੇ। ਉੱਤੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ ਹਿਮਾਚਲ ਵਾਲੇ, ਉਹ ਜ਼ਰੂਰ ਇਹ ਕਹਿ ਰਹੇ ਨੇ ਅਸੀਂ ਇੱਕ ਦੂਜੇ ਵਾਸਤੇ ਕੁਰਬਾਨੀ ਦੇਣ ਦੇ ਵਾਸਤੇ ਤਿਆਰ ਆ। ਪਰ ਵਿਚਲੀ ਗੱਲ ਇਹ ਹੈ ਜੀ ਕਿ ਮੁੱਖ ਮੰਤਰੀ ਦਾ ਅਹੁਦਾ ਕੋਈ ਵੀ ਜਿਹੜਾ ਜੀ ਉਹ ਛੱਡਣਾ ਨਹੀਂ ਚਾਹੁੰਦਾ, ਚਾਹੇ ਉਹ ਪ੍ਰੇਮ ਕੁਮਾਰ ਧੂਮਲ ਹੋਰਾਂ ਵਾਲਾ ਜਿਹੜਾ ਜੀ ਉਹ ਧੜਾ ਹੋਵੇ, ਤੇ ਚਾਹੇ ਦੂਜੇ ਧੜੇ ਜਿਹੜੇ ਕਿ ਹੱਥਾਂ ਦੇ ਉੱਤੇ ਥੁੱਕੀ ਫਿਰਦੇ ਨੇ ਕਿ ਪ੍ਰੇਮ ਕੁਮਾਰ ਧੂਮਲ ਹੋਰਾਂ ਦੀ ਹਾਰ ਤੋਂ ਬਾਅਦ ਉਹਨਾਂ ਦਾ ਦਾਅ ਜਿਹੜਾ ਉਹ ਲੱਗ ਸਕੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਕੁਝ ਕੁ ਸਰਕਾਰੀ ਬੈਂਕਾਂ ਬੰਦ ਹੋਣ ਦੀਆਂ ਅਫਵਾਹਾਂ ਆ, ਉਹਨਾਂ ਨੂੰ ਲੈ ਕੇ RBI ਨੇ ਕਿਹਾ ਕਿ ਬਿਲਕੁਲ ਅਫਵਾਹਾਂ ਹੀ ਆ, ਸੱਚਾਈ ਨੇ। ਐਕਚੁਅਲੀ ਸੋਸ਼ਲ ਮੀਡੀਆ ਦੇ ਉੱਤੇ ਕੁਛ ਬਣਾ ਕੇ ਜਿਹੜਾ ਜੀ ਇਸ ਕਿਸਮ ਦਾ ਪੇਸ਼ ਕੀਤਾ ਜਾ ਰਿਹਾ। ਪਿਛਲੇ ਦਿਨਾਂ ਤੋਂ ਲੋਕ ਅੱਗੇ ਤੋਂ ਅੱਗੇ ਉਹਨੂੰ ਸ਼ੇਅਰ ਕਰ ਰਹੇ ਆ ਜੀ ਕਿ ਆਹ ਬੈਂਕਾਂ ਨੇ, ਇਹਨਾਂ ਦੇ ਵਿੱਚੋਂ ਤੁਸੀਂ ਆਪਣਾ ਪੈਸਾ ਕਢਵਾ ਲਓ। ਇਹ ਜਿਹੜੀਆਂ ਜੀ ਬੰਦ ਕਰਨ ਦਾ ਐਲਾਨ ਕਰ ਦਿੱਤਾ। ਕਈ ਜਿਹੜੇ ਸੁਨੇਹੇ ਉਹ ਮੈਨੂੰ ਵੀ ਆਏ ਜੀ ਵੀ ਇਹਦੇ ਵਿੱਚ ਕਿੰਨੀ ਕੁ ਸੱਚਾਈ ਆ। ਇਹ ਮਹਿਜ਼ ਅਫਵਾਹ ਸੀਗੀ। ਹੁਣ RBI ਨੇ ਵੀ ਇਹਦੇ ਸੰਬੰਧੀ ਜਿਹੜਾ ਜੀ ਉਹ ਸਪਸ਼ਟੀਕਰਨ ਦਿੱਤਾ। ਸਰਕਾਰੀ ਬੈਂਕ ਬੰਦ ਕਰਨ ਦੀਆਂ ਖਬਰਾਂ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਜਿਹੜਾ ਜੀ ਸਰਕਾਰ ਨੇ ਦੋਵਾਂ ਨੇ ਜਿਹੜਾ ਉਹ ਅਫਵਾਹ ਦੱਸਿਆ। NPA ਵਾਲੇ ਸਰਕਾਰੀ ਬੈਂਕਾਂ ਦੀ ਜਿਹੜੀ ਹਾਲਤ ਸੁਧਾਰਨ ਦੇ ਵਾਸਤੇ RBI ਨੇ ਪ੍ਰੰਪਟ ਕ੍ਰੀਏਟਿਵ ਐਕਸ਼ਨ ਜਿਹੜਾ ਜੀ ਉਹ ਕਾਰਵਾਈ ਸ਼ੁਰੂ ਕੀਤੀ ਹੈ। ਔਰ ਇਸ ਤੋਂ ਬਾਅਦ ਇਹ ਅਫਵਾਹ ਜਿਹੜੀ ਉਹ ਫੈਲੀ ਕਿ ਕੁਝ ਸਰਕਾਰੀ ਬੈਂਕ ਨੇ ਜਿਨ੍ਹਾਂ ਨੂੰ ਬੰਦ ਸਰਕਾਰ ਕਰਨਾ ਚਾਹੁੰਦੀ ਹੈ। PCA ਦੇ ਵਿੱਚ ਬੈਂਕ ਦੇ ਕੰਮਕਾਜ ਦੇ ਉੱਤੇ ਖਾਸ ਨਜ਼ਰ ਰੱਖੀ ਜਾਂਦੀ ਹੈ ਤਾਂ ਕਿ ਉਹਦੇ ਐਸੈਟ ਕੁਆਲਿਟੀ ਦਾ ਵਿਗੜਨ ਨੂੰ ਜਿਹੜਾ ਜੀ ਉਹ ਰੋਕਿਆ ਜਾ ਸਕੇ। ਇਸੇ ਹਫ਼ਤੇ RBI ਨੇ ਬੈਂਕ ਆਫ ਇੰਡੀਆ ਦੇ ਵਾਸਤੇ PCA ਕਾਰਵਾਈ ਸ਼ੁਰੂ ਕੀਤੀ ਆ। ਇਹ ਤੋਂ ਪਹਿਲਾਂ ਜਿਹੜੇ IDBI ਇੰਡੀਅਨ ਓਵਰਸੀਜ਼ ਤੇ UCO ਬੈਂਕ ਇਸ ਤਰ੍ਹਾਂ ਜਿਹੜਾ ਜੀ ਉਹ ਕਰ ਚੁੱਕਿਆ ਹੈ। ਸਰਕਾਰ ਦੇ ਵੱਲੋਂ ਜਿਹੜਾ ਜੀ ਇਹਦੇ ਸੰਬੰਧੀ ਟਵੀਟ ਕਰਕੇ ਵੀ ਜਿਹੜਾ ਦੱਸਿਆ ਗਿਆ ਕਿਸੇ ਵੀ ਬੈਂਕ ਨੂੰ ਬੰਦ ਕਰਨ ਦਾ ਸਵਾਲ ਹੀ ਨਹੀਂ ਉੱਠਦਾ। ਔਰ ਇਹਦੇ ਵਿੱਚ 2.11 ਲੱਖ ਕਰੋੜ ਰੁਪਏ ਜਿਹੜਾ ਜੀ ਉਹ ਇਨਵੈਸਟ ਕਰਨ ਦੀ ਯੋਜਨਾ ਹੈ। ਪਿਛਲੇ ਸਾਲ ਜਿਹੜੇ ਧੋਖਾ ਧੜੀ ਦੇ ਕਾਰਨਾਂ ਕਰਕੇ ਬੈਂਕਾਂ ਨੂੰ ਜਿਹੜਾ ਸੀਗਾ 16,799 ਕਰੋੜ ਰੁਪਏ ਦਾ ਨੁਕਸਾਨ ਹੋਇਆ। ਜਿਹੜੇ ਵਿੱਤ ਰਾਜ ਮੰਤਰੀ ਨੇ ਸ਼ਿਵ ਪ੍ਰਤਾਪ ਸ਼ੁਕਲਾ
ਉਹਨੇ ਲੋਕ ਸਭਾ ਦੇ ਵਿੱਚ ਇਹ ਜਾਣਕਾਰੀ ਦਿੱਤੀ। ਉਹਨੇ ਕਿਹਾ ਕਿ 16-17 ਦੇ ਵਿੱਚ ਚੋਰੀ ਡਕੈਤੀ ਦੇ ਵਾਰਦਾਤ ਦੇ ਵਿੱਚ ਬੈਂਕਾਂ ਨੂੰ 65 ਕਰੋੜ ਰੁਪਏ ਜਿਹੜਾ ਜੀ ਉਹ ਗਏ। ਉਹਨਾਂ ਦੇ ਮੁਤਾਬਕ ਸਾਈਬਰ ਹਮਲਿਆਂ ਦੇ ਵਿੱਚ ਬੈਂਕਾਂ ਦੀ ਸੁਰੱਖਿਆ ਦੇ ਵਾਸਤੇ ਰਿਜ਼ਰਵ ਬੈਂਕ ਨੇ ਇੱਕ ਕਮੇਟੀ ਜਿਹੜੀ ਹੈ ਜੀ ਉਹ ਬਣਾਈ ਆ। ਇਹਦੇ ਵਿੱਚ ਇਨਫੋਰਮੇਸ਼ਨ ਸਿਕਿਉਰਿਟੀ, ਫੋਰੈਂਸਿਕ ਤੇ ਸਾਈਬਰ ਸਿਕਿਉਰਿਟੀ ਐਕਸਪਰਟ ਵੀ ਜਿਹੜੇ ਆ ਜੀ ਉਹ ਸ਼ਾਮਲ ਕੀਤੇ ਗਏ। ਸੋ ਜੇ ਸੋਸ਼ਲ ਮੀਡੀਆ ਦੇ ਰਾਹੀਂ ਕੋਈ ਜਾਣਕਾਰੀ ਜਿਹੜੀ ਉਹ ਤੁਹਾਡੇ ਤੱਕ ਇਸ ਤਰ੍ਹਾਂ ਦੀ ਪਹੁੰਚ ਰਹੀ ਹੈ ਕਿ ਆਹ ਬੈਂਕ ਜਿਹੜੇ ਜੀ ਉਹ ਬੰਦ ਹੋ ਰਿਹਾ, ਉਹ ਮਹਿਜ਼ ਇੱਕ ਅਫਵਾਹ ਹੈ, ਉਹਦੇ ਉੱਤੇ ਯਕੀਨ ਨਾ ਕਰਨਾ ਜੀ। ਦੇਖੋ ਜੀ, ਪਰ ਲੋਕਾਂ ਨੂੰ ਯਕੀਨ ਨਹੀਂ ਨਾ ਹੁੰਦਾ ਜੋ ਨੋਟਬੰਦੀ ਦੇ ਵਿੱਚ ਹੋਇਆ ਵੀ ਅਫਵਾਹ ਆ ਕਿ ਸੱਚ ਹੋ ਜਾਊਗਾ। ਤੇ ਅੱਗੇ ਆਪਾਂ ਦਿੱਲੀ ਵਾਲੇ ਰਾਮ ਰਹੀਮ ਦੀ ਜੇ ਗੱਲ ਕਰੀਏ ਤਾਂ ਗਾਇਬ ਹੋਇਆ, ਪੁਲਿਸ ਦੇ ਹੱਥ ਖਾਲੀ। ਬਿਲਕੁਲ ਜੀ, ਇਹ ਪਿਛਲੇ ਦਿਨਾਂ ਤੋਂ ਚਰਚਿਤ ਹੈ ਜੀ। ਦਿੱਲੀ ਦੇ ਰੋਹਿਣੀ ਦੇ ਵਿੱਚ ਇੱਕ ਕੋਈ ਅਧਿਆਤਮਕ ਵਿਸ਼ਵ ਵਿਦਿਆਲਿਆ ਜਿਹੜਾ ਜੀ ਉਹਦਾ ਪ੍ਰਮੁੱਖ ਅਖਵਾਉਂਦਾ ਬਾਬਾ ਵਰਿੰਦਰ ਦੇਵ ਦੀਕਸ਼ਿਤ, ਇਹਨੂੰ ਦਿੱਲੀ ਵਾਲਾ ਰਾਮ ਰਹੀਮ ਜਿਹੜਾ ਜੀ ਉਹ ਕਿਹਾ ਜਾ ਰਿਹਾ। ਦਿੱਲੀ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਨਾ ਤਾਂ ਅਦਾਲਤ ਦੇ ਵਿੱਚ ਪੇਸ਼ ਹੋਇਆ, ਨਾ ਉਸ ਬਾਰੇ ਕੋਈ ਜਾਣਕਾਰੀ ਜਿਹੜੀ ਹੈ ਜੀ ਉਹ ਅਦਾਲਤ ਦੇ ਵਿੱਚ ਇਹਦੇ ਚੇਲੇ ਚਾਪੜਿਆਂ ਵੱਲ ਦਿੱਤੀ ਗਈ ਹੈ ਜੀ। ਆਸ਼ਰਮ ਦੇ ਵਿੱਚ ਇੱਕ ਮੈਂਬਰ ਜਿਹੜਾ ਦੀਪਕ ਡਿਸਿਲਵਾ ਆ, ਦੀਪਕ ਥਾਮਸ ਕੋਰਟ ਦੇ ਵਿੱਚ ਉਹ ਜਿਹੜਾ ਜੀ ਪੇਸ਼ ਹੋਇਆ। ਇਹਦੇ ਉੱਤੇ ਐਕਟਿੰਗ ਚੀਫ ਜਿਹੜੇ ਨੇ ਜੀ, ਚੀਫ ਜਸਟਿਸ ਜਿਹੜੇ ਨੇ, ਉਹਨਾਂ ਨੇ ਜਿਹੜਾ ਜੀ ਪੁਲਿਸ ਤੇ ਆਸ਼ਰਮ ਦਾ ਜਿਹੜਾ ਵਕੀਲ ਸੀਗਾ ਜੀ ਉਹਨੂੰ ਬਹੁਤ ਜ਼ਿਆਦਾ ਜਿਹੜੀ ਉਹਦੀ ਖਿਚਾਈ ਕੀਤੀ। ਬੈਂਚ ਜਿਹੜਾ ਸੀਗਾ ਜੀ ਉਹਨੇ ਇਹਦੇ ਜਿਹੜਾ ਵਿਸ਼ਵ ਵਿਦਿਆਲਾ ਉਹਦੇ ਵਕੀਲ ਨੂੰ ਪੁੱਛਿਆ ਕਿ ਉਹ ਬਾਬਾ ਕਿੱਥੇ ਆ, ਉਹ ਸਾਹਮਣੇ ਕਿਉਂ ਨਹੀਂ ਆ ਰਿਹਾ? ਤਾਂ ਇਹਦੇ ਉੱਤੇ ਵਕੀਲ ਨੇ ਜਵਾਬ ਦਿੱਤਾ ਕਿ ਮੈਂ ਬਾਬੇ ਦਾ ਨਹੀਂ, ਆਸ਼ਰਮ ਦਾ ਵਕੀਲ ਆ। ਬਾਬੇ ਨੇ ਮੇਰੇ ਵਕਾਲਤਨਾਮੇ ਦੇ ਉੱਤੇ ਸਾਈਨ ਨਹੀਂ ਕੀਤੇ। ਮੈਨੂੰ ਲੱਗਦਾ ਕਿ ਸ਼ਾਇਦ ਬਾਬਾ ਕੋਰਟ ਦੇ ਵਿੱਚ ਪੇਸ਼ ਨਹੀਂ ਹੋਣਾ ਚਾਹੁੰਦਾ, ਔਰ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਆ। ਇਹਦੇ ਉੱਤੇ ਜਿਹੜਾ ਜੱਜਾਂ ਦਾ ਬੈਂਚ ਸੀ ਉਹ ਨਾਰਾਜ਼ ਹੋ ਗਿਆ, ਔਰ ਉਹਨੇ ਕਾਫੀ ਜ਼ਿਆਦਾ ਜਿਹੜੀ ਜੀ ਉਹ ਖਿਚਾਈ ਕੀਤੀ। ਇੱਥੋਂ ਤੱਕ ਕਹਿਤਾ ਕਿ ਕੋਰਟ ਦੇ ਕਹਿਣ ਦੇ ਬਾਵਜੂਦ ਇਹ ਅਖੌਤੀ ਬਾਬਾ ਆਪ ਪੇਸ਼ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਕੰਟੈਂਪਟ ਆਫ ਕੋਰਟ ਹੈ, ਮਾਨਹਾਨੀ ਜਿਹੜੀ ਅਦਾਲਤ ਦੀ ਆ, ਉਹਦਾ ਨੋਟਿਸ ਜਾਰੀ ਕਰਾਂਗੇ। ਜੇ ਉਹ ਫਿਰ ਵੀ ਪੇਸ਼ ਨਹੀਂ ਹੋਇਆ ਤਾਂ ਉਹਦੇ ਗ੍ਰਿਫਤਾਰੀ ਦੇ ਵਾਰੰਟ ਜਿਹੜੇ ਆ ਜੀ ਉਹ ਜਾਰੀ ਕੀਤੇ ਜਾਣਗੇ। ਪੁਲਿਸ ਨੇ ਕੋਰਟ ਦੇ ਵਿੱਚ ਦੱਸਿਆ ਕਿ ਆਸ਼ਰਮ ਦੇ ਅੰਦਰ ਨਾਬਾਲਗ ਲੜਕੀਆਂ ਨੂੰ ਪਿੰਜਰਿਆਂ ਦੇ ਵਿੱਚ ਰੱਖਿਆ ਜਾਂਦਾ। ਇਸ ਤੇ ਹਾਈ ਕੋਰਟ ਨੇ ਚਿੰਤਾ ਜਿਹੜੀ ਉਹ ਪ੍ਰਗਟਾਈ ਕਿ ਅਸੀਂ ਏਦਾਂ ਪਹਿਲੀ ਵਾਰੀ ਜਿਹੜਾ ਜੀ ਉਹ ਸੁਣ ਰਹੇ ਹਾਂ ਕਿ ਕਿਸੇ ਅਧਿਆਤਮਕ ਆਸ਼ਰਮ ਦੇ ਵਿੱਚ ਕੁੜੀਆਂ ਜਿਹੜੀਆਂ ਨੇ ਉਹਨਾਂ ਨੂੰ ਪਿੰਜਰਿਆਂ ਦੇ ਵਿੱਚ ਰੱਖਿਆ ਜਾਂਦਾ, ਉਹਨਾਂ ਨੂੰ ਗੋਪੀਆਂ ਵਾਂਗੂ ਟਰੀਟ ਕੀਤਾ ਜਾ ਰਿਹਾ। ਇਹ ਆਸ਼ਰਮ ਜਿੱਥੇ ਸਿਰਫ ਲੜਕੀਆਂ ਨੂੰ ਜਿਹੜਾ ਜੀ ਉਹ ਰੱਖਿਆ ਜਾਂਦਾ, ਬੰਦਿਆਂ ਨੂੰ ਨਹੀਂ। ਅਦਾਲਤ ਨੇ ਇਹ ਟਿੱਪਣੀਆਂ ਕੀਤੀਆਂ ਕਿ ਆਖਰ ਅਸੀਂ ਕਿਸ ਯੁੱਗ ਦੇ ਵਿੱਚ ਜੀ ਰਹੇ ਹਾਂ। ਇਹ ਕੋਈ ਪਹਿਲਾ ਐਸਾ ਆਸ਼ਰਮ ਵੇਖ ਰਹੇ ਹਾਂ ਜਿੱਥੇ ਮਾਂ ਨੂੰ ਆਪਣੀ ਬੇਟੀ ਨੂੰ ਨਹੀਂ ਮਿਲ ਦਿੱਤਾ ਜਾਂਦਾ। ਜਿਹੜਾ ਉਹਨਾਂ ਨੇ ਕਿਹਾ ਕਿ ਇਹ ਇੱਕ ਲਾਹਨਤ ਵਾਲੀ ਜਿਹੜੀ ਹੈ ਜੀ ਉਹ ਗੱਲ ਹੈ। ਔਰ ਹਾਈ ਕੋਰਟ ਨੇ ਦਿੱਲੀ ਜਿਹੜੇ ਮਹਿਲਾ ਆਯੋਗ ਹੈ ਉਹਦੀ ਤੇ ਜਾਂਚ ਏਜੰਸੀ ਦੀਆਂ ਟੀਮਾਂ ਨੂੰ ਦਿੱਲੀ ਦੇ ਵਿੱਚ ਦੱਸੇ ਜਾ ਰਹੇ ਜਿਹੜੇ ਇਹਦੇ ਸਾਰੇ ਆਸ਼ਰਮ ਹੈ ਉਹਦੇ ਉੱਤੇ ਛਾਪੇਮਾਰੀ ਕਰਨ ਦੇ ਨਿਰਦੇਸ਼ ਜਿਹੜੇ ਆ ਉਹ ਦਿੱਤੇ ਆ। ਛਾਪੇਮਾਰੀ ਵਾਸਤੇ ਟੀਮ ਦਾ ਗਠਨ ਵੀ ਕੀਤਾ ਗਿਆ ਜੀ। ਚਾਈਲਡ ਵੈਲਫੇਅਰ ਕਮੇਟੀ, ਦਿੱਲੀ ਪੁਲਿਸ ਤੇ ਜਿਹੜੇ ਔਰਤਾਂ ਦਾ ਜਿਹੜਾ ਹੈ ਜੀ ਇਹਦੇ ਸ਼ਾਮਲ ਕੀਤਾ ਗਿਆ ਜੀ। ਔਰ ਇਹ ਕਿਹਾ ਗਿਆ ਜੀ ਕਿ ਆਸ਼ਰਮ ਦੇ ਲੋਕਾਂ ਨੇ ਤੇ ਉਹਦੇ ਛਾਪਾ ਮਾਰਨ ਗਏ ਲੋਕਾਂ ਦੇ ਨਾਲ ਬਦਸਲੂਕੀ ਵੀ ਕੁਝ ਥਾਵਾਂ ਦੇ ਉੱਤੇ ਕੀਤੀ। ਇਹਦੀ ਵੀ ਜਾਣਕਾਰੀ ਜਿਹੜੀ ਉਹ ਅਦਾਲਤ ਦੇ ਵਿੱਚ ਪੁਲਿਸ ਨੇ ਦਿੱਤੀ ਹੈ ਜੀ। ਔਰ ਪੁਲਿਸ ਜਿਹੜੀ ਆ ਉਹ ਬੈਰਾਂਗੀ ਵਾਪਸ ਪਰਤਾਈ, ਭਾਵ ਕਿ ਉਹਦੇ ਹੱਥ ਪੱਲੇ ਨਹੀਂ ਕੁਝ ਵੀ ਪਿਆ ਜੀ, ਉਹਦਾ ਵਿਰੋਧ ਕੀਤਾ ਗਿਆ। ਪਿਛਲੇ ਦਿਨਾਂ ਤੋਂ ਇਹ ਦਿੱਲੀ ਵਾਲਾ ਰਾਮ ਰਹੀਮ ਕਹਿ ਕੇ ਚਰਚਾ ਦੇ ਵਿੱਚ ਚੱਲ ਰਿਹਾ ਜੀ। ਹੈ ਤਾਂ ਜੀ ਬਹੁਤ ਸਾਰੇ ਜਿਹੜੇ ਮਰਜ਼ੀ ਸ਼ਹਿਰ ਚੱਲ ਜਾਓ ਉੱਥੇ ਰਾਮ ਰਹੀਮ ਹੈਗੇ ਆ। ਤੇ ਅੱਗੇ ਕਾਂਗਰਸ ਦੀ ਗੱਲ ਕਰੀਏ, ਉਹ ਪ੍ਰਧਾਨ ਮੰਤਰੀ ਤੋਂ ਮੁਆਫੀ ਤੇ ਜਿਹੜੀ ਬਿਲਕੁਲ ਜੀ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਖਿਲਾਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਕਰਕੇ ਜਿਹੜਾ ਇਹ ਵਿੰਟਰ ਸੈਸ਼ਨ ਆ ਜੀ ਇਹਦੇ ਵਿੱਚ ਲਗਾਤਾਰ ਅੜਿੱਕਾ ਪੈ ਰਿਹਾ। ਰਾਜ ਸਭਾ ਦੇ ਸਭਾਪਤੀ ਐਮ ਵੈਂਕਈਆ ਨਾਇਡੂ ਨੇ ਇਹਦੇ ਸੰਬੰਧੀ ਕੋਸ਼ਿਸ਼ਾਂ ਜਿਹੜੀਆਂ ਉਹ ਤੇਜ਼ ਕੀਤੀਆਂ ਨੇ। ਉਧਰ ਲੋਕ ਸਭਾ 'ਚ ਗੱਲ ਨਾ ਸੁਣੇ ਜਾਣ ਦੇ ਰੋਸ ਵਜੋਂ ਕਾਂਗਰਸ ਮੈਂਬਰਾਂ ਨੇ ਸਦਨ ਤੋਂ ਫੇਰ ਵਾਕਆਊਟ ਜਿਹੜਾ ਜੀ ਉਹ ਕੀਤਾ। ਜਿਹੜੇ ਨਾਇਡੂ ਨੇ ਉਹਨਾਂ ਨੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ, ਸਦਨ ਦੇ ਵਿੱਚ ਕਾਂਗਰਸ ਦੇ ਉਪ ਨੇਤਾ ਆਨੰਦ ਸ਼ਰਮਾ ਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਵਿਜੇ ਗੋਇਲ ਦੇ ਨਾਲ ਚੈਂਬਰ ਦੇ ਵਿੱਚ ਮੁਲਾਕਾਤ ਕੀਤੀ ਔਰ ਵੱਖੋ ਵੱਖਰੇ ਤੌਰ ਦੇ ਉੱਤੇ ਵੀ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਉਹਨਾਂ ਨੇ ਕੀਤੀ। ਨਾਇਡੂ ਨੇ ਕਾਂਗਰਸ ਦੀ ਮੰਗ ਤੇ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਸਾਰ ਮੁਲਤਵੀ ਕਰਤੀ ਸੀਗੀ। ਗੁਲਾਮ ਨਬੀ ਆਜ਼ਾਦ ਨੇ ਜਿਹੜਾ ਜੀ ਵਿੰਟਰ ਸੈਸ਼ਨ ਦੇ ਇਜਲਾਸ ਦੇ ਪਹਿਲੇ ਦਿਨ 15 ਦਸੰਬਰ ਨੂੰ ਸ਼ੁਰੂ ਹੋਏ ਅੜਿੱਕੇ ਨੂੰ ਖਤਮ ਕਰਨ ਦੀ ਵਕਾਲਤ ਕਰਦਿਆਂ ਕਾਰਵਾਈ ਨੂੰ ਮੁਲਤਵੀ ਕਰਨ ਲਈ ਕਿਹਾ ਸੀਗਾ। ਔਰ ਕਿ ਜਦੋਂ
तक अगले मसले का हल नहीं निकल जाता उदों तक सदन की कार्रवाई जिहड़ी है जी वो मुलतवी रखी जानी चाहिए है। हुण क्योंकि छुट्टियां चल पईआं जी क्रिसमस दियां ने और 27 दसंबर नूं मुड़ के जिहड़ा जी वो सदन जुड़ूगा। जिन्ने दिन लंघ गए उन्हां सारियां दे विच कोई काम जी वो नहीं होया। कांग्रेस लगातार मंग जिहड़ी है जी वो कर रही है कि डॉक्टर मनमोहन सिंह दे बारे दे विच कीतीआं गईआं जिहड़ियां टिप्पणियां ने उन्हां दे संबंधी माफी मंगी जाए, जिहदे विच नरेंद्र मोदी होरां ने इत्थों तक जिहड़ा जी वो कह दित्ता सीगा कि साबका प्रधानमंत्री होरां ने पाकिस्तान के नाल मिल के गुजरात चोणां संबंधी कोई साजिश जिहड़ी है जी वो कीती है। दिल्ली दे विच होए एक डिनर दे उत्ते उन्हां ने अजिही टिप्पणी करती। बिल्कुल जी, कोई ना कोई सख्त नोटिस जरूर लेना चाहिए आ। इत्थे तां जिहनूं मर्जी जो मर्जी कोई भी सबूतां तो बिना कह जांदा है ते कोई इस चीज़ की परवाह नहीं हुंदी, पर लोग दूजे पासे नूं वग जांदे आ। ते अगे आपां ठेकेदारां दी गल करदे हां, उन्हां ने जाली रसीदां दे नाल सरकार नूं करोड़ां दा चूना लाया। कदी फाजिलका दे विच शराब दे ठेकेदार दे वल्लों आबकारी ते कर विभाग दे कोल जी 1 करोड़ ते 37 लाख रुपये दीआं जाली बैंक रसीदां जमा कराउण दा जिहड़ा जी वो मामला सामने आया और ये रसीदां विभाग दे जमा करवातीआं गईआं पर सरकारी खजाने दे विच इन्हां दे पैसे जमा ही नहीं होए। ਜਿਹੜਾ ਆਬਕਾਰੀ ਤੇ ਕਰ ਵਿਭਾਗ ਹੈ ਉਹਨਾਂ ਅਧਿਕਾਰੀ ਇਹ ਕਹਿੰਦੇ ਆ ਕਿ ਇਹ ਧੋਖਾਧੜੀ ਤੋਂ ਬਾਅਦ ਵਿਭਾਗ ਨੇ ਸਮੁੱਚੀ ਅਬੋਹਰ ਆਬਕਾਰੀ ਡਿਵੀਜ਼ਨ ਦੇ ਵਿੱਚ ਜਿਹੜਾ ਜੀ ਹਾਸਲ ਕੀਤੀਆਂ ਸਮੁੱਚੀਆਂ ਬੈਂਕ ਰਸੀਦਾਂ ਦੀ ਜਾਂਚ ਜਿਹੜੀ ਹੈ ਜੀ ਉਹ ਆਰੰਭੀ ਆ ਔਰ ਇਸ ਡਿਵੀਜ਼ਨ ਦੇ ਵਿੱਚ ਇੱਕ ਹੀ ਠੇਕੇਦਾਰ ਦੇ ਬਹੁਤੇ ਜਿਹੜੇ ਆ ਜੀ ਉਹ ਠੇਕੇ ਆ। ਪੰਜਾਬ ਦੇ ਵਿੱਚ ਇਹ ਜਿਹੜਾ ਜੀ ਨਵੇਕਲੀ ਕਿਸਮ ਦਾ ਘਪਲਾ ਜਿਹੜਾ ਜੀ ਇਹ ਸਾਹਮਣੇ ਆਇਆ। ਠੇਕੇਦਾਰ ਨੇ ਬਿਨਾਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾਏ, ਐਕਸਾਈਜ਼ ਤੇ ਜਿਹੜਾ ਕਰ ਵਿਭਾਗ ਆ ਉਹਦੇ ਕੋਲੇ ਬੈਂਕ ਦੀਆਂ ਰਸੀਦਾਂ ਜਮ੍ਹਾਂ ਕਰਾਤੀਆਂ। ਵਿਭਾਗ ਦੇ ਅਧਿਕਾਰੀਆਂ ਨੇ ਅਕਤੂਬਰ ਤੇ ਨਵੰਬਰ ਮਹੀਨੇ ਦੀ ਜਦੋਂ ਪੜਤਾਲ ਕੀਤੀ ਤਾਂ ਦੇਖਿਆ ਕਿ ਰਸੀਦਾਂ ਦੇ ਉੱਤੇ ਲਾਈਆਂ ਮੋਹਰਾਂ ਦੀ ਸਿਆਹੀ ਖਿੰਡ ਗਈ ਔਰ ਜਦੋਂ ਇਹਦੀ ਅੱਗੋਂ ਜਿਹੜੀ ਹੈ ਜੀ ਇਨਵੈਸਟੀਗੇਸ਼ਨ ਹੋਣੀ ਸ਼ੁਰੂ ਹੋਈ ਤਾਂ ਇਹ ਪਤਾ ਲੱਗਿਆ ਜੀ ਕਿ 1 ਕਰੋੜ 37 ਲੱਖ ਰੁਪਏ ਦੀਆਂ ਰਸੀਦਾਂ ਜਾਲੀ ਨੇ। ਫਿਰੋਜ਼ਪੁਰ ਦੇ ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਜਿਹੜੇ ਨੇ ਜੀ ਉਹਨਾਂ ਨੇ ਦੱਸਿਆ ਕਿ ਇਹਦੀ ਰਿਪੋਰਟ ਜਿਹੜੀ ਆ ਉਹ ਮੰਗੀ ਗਈ ਆ। ਹੁਣ ਇਹਦੇ ਵਿੱਚ ਇੱਕ ਜਿਹੜਾ ਵੱਡਾ ਸਵਾਲ ਜਿਹੜਾ ਉਹ ਇਹ ਖੜਾ ਹੋ ਰਿਹਾ ਕਿ ਇਹ ਇੱਕ ਡਿਸਟ੍ਰਿਕਟ ਤੋਂ ਜਿਹੜਾ ਜੀ ਮਾਮਲਾ ਫੜਿਆ ਗਿਆ ਇਹ ਬਾਕੀ ਜਗ੍ਹਾ ਦੇ ਉੱਤੇ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਜੀ ਕਿਉਂਕਿ ਜਿਹੜਾ ਸ਼ਰਾਬ ਦਾ ਕਾਰੋਬਾਰ ਦੀ ਇਹਦੇ ਵਿੱਚ ਤਕਰੀਬਨ ਉਹ ਲੋਕ ਸ਼ਾਮਲ ਨੇ ਜਿਹੜੇ ਕਿ ਜਾਲਸਾਜ਼ੀ ਕਰਨ ਦੇ ਮਾਸਟਰ ਕਹੇ ਜਾਂਦੇ ਆ। ਉਹ ਚਾਹੇ ਇੱਕ ਤਰੀਕਾ ਹੋਵੇ ਚਾਹੇ ਦੂਸਰਾ ਹੋਵੇ। ਇਹ ਵੀ ਕਿਹਾ ਜਾ ਰਿਹਾ ਵੀ ਜਿਹੜੀ ਸ਼ਰਾਬ ਸਮਗਲ ਹੋ ਰਹੀ ਹੈ ਪੰਜਾਬ ਦੇ ਵਿੱਚ ਇਹ ਵੀ ਪੰਜਾਬ ਦੀਆਂ ਡਿਸਟਿਲਰੀਆਂ ਤੋਂ ਹੀ ਨਿਕਲ ਰਹੀ ਹੈ। ਭਾਵ ਕਿ ਜਿਹੜੇ ਠੇਕੇਦਾਰ ਨੇ ਸ਼ਰਾਬ ਦੇ ਉਹਨਾਂ ਦੀਆਂ ਡਿਸਟਿਲਰੀਆਂ ਨੇ ਉੱਥੋਂ ਇਹ ਕੀ ਕਰਦੇ ਆ ਸਰਕਾਰ ਨੂੰ ਬਿਨਾਂ ਕੋਈ ਟੈਕਸ ਦਿੱਤੇ ਤੋਂ ਜਿਹੜੀ ਹੈ ਜੀ ਉਹ ਸ਼ਰਾਬ ਬਾਹਰੋਂ ਬਾਹਰ ਵੇਚੀ ਜਾ ਰਿਹਾ। ਉਹ ਇਹਨਾਂ ਦੇ ਹੀ ਬੰਦੇ ਨੇ ਜਿਹੜੇ ਕਿ ਸਮਗਲਿੰਗ ਦੇ ਵਿੱਚ ਸ਼ਰਾਬ ਸਮਗਲਿੰਗ ਦੇ ਵਿੱਚ ਲੱਗੇ ਹੋਏ ਆ ਔਰ ਉੱਥੋਂ ਸਮਗਲ ਹੁੰਦੀ ਹੈ। ਇਹਦੇ ਨਾਲ ਵੀ ਸਰਕਾਰ ਨੂੰ ਬਹੁਤ ਵੱਡਾ ਚੂਨਾ ਜਿਹੜਾ ਜੀ ਉਹ ਲੱਗ ਰਿਹਾ ਹੈ। ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਤਾਂ ਨਵਾਂ ਜਿਹੜਾ ਜੀ ਉਹ ਕਾਨੂੰਨ ਦੇ ਵਿੱਚ ਸੋਧ ਕਰਕੇ ਲਿਆਂਦਾ ਕਿ ਜੇ 3 ਪੇਟੀਆਂ ਤੋਂ ਵੱਧ ਜਿਹੜੀ ਹੈ ਜੀ ਉਹ ਸ਼ਰਾਬ ਮਿਲਦੀ ਹੈ ਤਾਂ ਵਹੀ ਜਿਹੜਾ ਉਹ ਸੀਜ਼ ਹੋ ਜਾਊਗਾ। ਪਰ ਉਹ ਇਸ ਕਰਕੇ ਬਣਾਇਆ ਗਿਆ ਕਿ ਦੂਜੇ ਰਾਜਾਂ ਤੋਂ ਹੋਣ ਵਾਲੀ ਜਿਹੜੀ ਉਹ ਸਮਗਲਿੰਗ ਇਹ ਜਿਹੜੇ ਸ਼ਰਾਬ ਦੇ ਠੇਕੇਦਾਰ ਨੇ ਅੰਦਰੋਂ ਅੰਦਰ ਹੀ ਜਿਸ ਕਿਸਮ ਦਾ ਇਹ ਘਾਲਾ ਮਾਲਾ ਜਿਹੜਾ ਜੀ ਉਹ ਕਰੀ ਜਾ ਰਹੇ ਆ ਇਹਦੇ ਉੱਤੇ ਕੋਈ ਕਾਨੂੰਨ ਨਹੀਂ। ਕਿਉਂਕਿ ਰਾਜਨੀਤਿਕ ਲੋਕ ਹੀ ਸ਼ਰਾਬ ਦੇ ਧੰਦੇ 'ਚ ਨੇ ਔਰ ਸ਼ਰਾਬ ਦੇ ਧੰਦੇ ਵਾਲੇ ਹੀ ਰਾਜਨੀਤੀ। ਜੀ 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 ਬਿਲਕੁਲ, ਜਿਹਦਾ ਹੱਥ ਪੈ ਜਾਂਦਾ ਉਹ ਸਾਰੇ ਪਾਸੇ ਇਸ ਤਰ੍ਹਾਂ ਹੁੰਦਾ ਆ ਤੇ ਘਟਾਲੇ ਹੀ ਘਟਾਲੇ ਆ ਜੀ। ਤੇ ਅਗਲਾ ਆਪਾਂ ਗੱਲ ਕਰਦੇ ਹਾਂ ਸੋਲਰ ਬਿਜਲੀ ਖਰੀਦਣ ਦੇ ਲਈ ਕੀਤੇ ਗਏ ਸਮਝੌਤੇ ਪਿਛਲੀ ਸਰਕਾਰ ਦੇ ਆ ਉਹ ਸ਼ੱਕੀ ਬਣੇ। ਹਰੇਕ ਕੁਛ ਹੀ ਸ਼ੱਕੀ ਬਣਦਾ ਜਾ ਰਿਹਾ ਜੋ ਪਿਛਲੀ ਸਰਕਾਰ ਸਮੇਂ ਸੀ। ਬਿਲਕੁਲ ਜੀ, ਜਿਹੜਾ ਮਰਜ਼ੀ ਤੁਸੀਂ ਚੱਕ ਲਓ ਇਸ ਚੀਜ਼ ਦੇ ਵਿੱਚ ਜਿਹੜਾ ਜੀ ਉਹ ਘੁਟਾਲਾ ਹੈ। ਕਿਹਦੀ ਜਿਹੜੀ ਜੀ ਉਹ ਗੱਲ ਕਰੀਏ ਜਦੋਂ ਇਹ ਸੋਲਰ ਲੱਗ ਰਹੇ ਸੀਗੇ ਇਹ ਕਿਹਾ ਜਾ ਰਿਹਾ ਸੀਗਾ ਕਿ ਸੂਬੇ ਨੂੰ ਸੋਲਰ ਦੇ ਉੱਤੇ ਡਿਪੈਂਡ ਜਿਹੜਾ ਜੀ ਉਹ ਬਣਾਇਆ ਜਾ ਰਿਹਾ। ਉਦੋਂ ਹੀ ਸ਼ੱਕ ਤਾਂ ਕੁਛ ਜਿਹੜਾ ਜੀ ਉਹ ਪੈਂਦਾ ਸੀਗਾ ਕਿ ਕਿਹੜੀਆਂ ਫਰਮਾਂ ਦੇ ਕਿਹਦੇ ਕੋਲੇ ਇਹ ਮੰਤਰਾਲਾ ਤੇ ਕਿਵੇਂ ਜਿਹੜਾ ਜੀ ਬੜੀ ਤੇਜ਼ੀ ਦੇ ਨਾਲ ਇਹ ਲੱਗ ਰਹੇ ਆ। ਹੁਣ ਕੁਝ ਚੀਜ਼ਾਂ ਉਹਦੀਆਂ ਸਾਹਮਣੇ ਜਿਹੜੀਆਂ ਜੀ ਉਹ ਆ ਰਹੀਆਂ ਨੇ। ਪੰਜਾਬ ਸਰਕਾਰ ਦੇ ਵੱਲੋਂ ਅੱਧੀ ਦਰਜਨ ਫਰਮਾਂ ਤੋਂ ਮਹਿੰਗੇ ਭਾਅ ਇਹ ਸੋਲਰ ਜਿਹੜੀ ਬਿਜਲੀ ਆ ਉਹ ਖਰੀਦੀ ਜਾ ਰਹੀ ਆ। ਇਹਦੇ ਲਈ ਪੈਸਾ ਪਾਵਰਕਾਮ ਦੇ ਖਜ਼ਾਨੇ 'ਚੋਂ ਜਾਂਦਾ। ਤੁਸੀਂ ਦੇਖੋ ਤਰੀਕੇ ਕਿਹੜੇ ਜਿਹੜੇ ਆ ਜੀ ਉਹ ਅਪਣਾਏ ਗਏ ਆ। ਪਿਛਲੇ ਦਿਨ ਮੈਂ ਗੱਲ ਸਾਂਝੀ ਕੀਤੀ ਕਿ ਜਿਹੜੇ ਬੱਸ ਇੱਕ ਸਪੈਸ਼ਲ ਲੇਨ ਦੇ ਵਿੱਚ ਅੰਮ੍ਰਿਤਸਰ ਚੱਲਣੀਆਂ ਸੀਗੀਆਂ ਉਹ ਲੇਨ ਅਜੇ ਬਣੀ ਨੀ ਗੀ। ਲੇਨ ਉੱਥੇ ਹੀ ਖੜੋਗੀ ਜਿੰਨੀ ਮਾੜੀ ਮੋਟੀ ਬਣੀ। ਉਹਦੀਆਂ ਬੱਸਾਂ ਜਿਹੜੀਆਂ ਸੀ ਉਹ ਪਿਛਲੀ ਸਰਕਾਰ ਪਹਿਲਾਂ ਹੀ ਲਿਆ ਕੇ ਖੜੀਆਂ ਕਰ ਗਈ। ਉਹ ਯਾਰਡ ਦੇ ਵਿੱਚ ਸਾਰੀਆਂ ਬੱਸਾਂ ਖੜੀਆਂ ਨੇ ਔਰ ਉਹਨਾਂ ਨੂੰ ਜੰਗਾਲ ਜਿਹੜਾ ਜੀ ਉਹ ਲੱਗਣਾ ਸ਼ੁਰੂ ਹੋ ਗਿਆ। ਨਾ ਲੇਨ ਬਣੂਗੀ ਨਾ ਉਹ ਬੱਸਾਂ ਆਉਣਗੀਆਂ। ਪਰ ਜਿੱਥੋਂ ਬੱਸਾਂ ਲੈਣੀਆਂ ਸੀਗੀਆਂ ਉਹਦੀ ਪਰਸੈਂਟੇਜ ਲਾ ਲਓ ਜੋ ਮਰਜ਼ੀ ਲਾ ਲਓ
ਉਹ ਲਿਆ ਕੇ ਪਹਿਲਾਂ ਜਿਹੜਾ ਜੀ ਉਹ ਸਾਰਾ ਕੁਝ ਉੱਤੇ ਖੜਾ ਕਰ ਲਿਆ। ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਸਮੇਂ ਜਿਹੜੀਆਂ ਫਰਮਾਂ ਸੀਗੀਆਂ ਇਹਨਾਂ ਨੇ ਜਿਹੜੀ ਸੋਲਰ ਊਰਜਾ ਖਰੀਦਣੀ ਸੀ ਔਰ ਉੱਚੇ ਭਾਅ ਦੇ ਵਿੱਚ ਸਮਝੌਤੇ ਕੀਤੇ ਗਏ। ਇਹ ਫਰਮਾਂ ਕਿਹਦੀਆਂ ਨੇ ਫਿਰ ਪਤਾ ਜਿਹੜਾ ਜੀ ਸਾਰਾ ਕੁਝ ਲੱਗ ਜੂਗਾ। ਪਾਵਰਕਾਮ ਜਿਹੜਾ ਜੀ ਤਕਰੀਬਨ 18 ਰੁਪਏ ਪ੍ਰਤੀ ਯੂਨਿਟ ਸੂਰਜੀ ਊਰਜਾ ਜਿਹੜੀ ਉਹ ਖਰੀਦ ਰਿਹਾ। 18 ਰੁਪਏ ਜਿਹੜੇ ਥਰਮਲ ਪਲਾਂਟ ਬੰਦ ਕੀਤੇ ਗਏ ਆ ਉਹ ਸਰਕਾਰ ਨੇ ਤਾਂ ਬੰਦ ਕੀਤੇ ਆ ਕਿ ਉੱਥੇ ਜਿਹੜਾ ਬਿਜਲੀ ਦਾ ਯੂਨਿਟ ਹੈ ਉਹ 11 ਰੁਪਏ ਦੇ ਕਰੀਬ ਜਿਹੜਾ ਜੀ ਉਹ ਪੈ ਰਿਹਾ ਸੀਗਾ। ਅੱਛਾ, ਉਹ ਸਰਕਾਰ ਕਹਿੰਦੀ ਜੀ ਸਾਨੂੰ ਮਹਿੰਗਾ ਪੈਂਦਾ, ਬਾਹਰ ਤਾਂ 2.5 ਰੁਪਏ 'ਚ ਪੌਣੇ 3 ਰੁਪਏ 'ਚ ਬਿਜਲੀ ਮਿਲ ਰਹੀ ਆ। ਹੁਣ ਸੋਲਰ ਵਾਲਾ ਤੁਸੀਂ ਦੇਖੋ 18 ਰੁਪਏ ਦੇ ਵਿੱਚ ਇਹ ਸਮਝੌਤੇ ਸਾਈਨ ਜਿਹੜੇ ਆ ਜੀ ਉਹ ਕੀਤੇ ਹੋਏ ਆ। ਬਠਿੰਡਾ ਥਰਮਲ ਪਲਾਂਟ ਜਿਹੜਾ ਜੀ ਉਹ ਬੰਦ ਕਰਤਾ, ਪਰ ਸੋਲਰ ਪਲਾਂਟ ਦੇ ਉੱਤੇ ਵੀ ਹੁਣ ਜਿਹੜੇ ਜੀ ਉਹ ਸਵਾਲ ਉੱਠੇ ਆ। ਪਾਵਰਕਾਮ ਨੇ ਸਾਲ 11-12 ਤੋਂ 9 ਸੋਲਰ ਪਲਾਂਟਾਂ ਤੋਂ ਬਿਜਲੀ ਜਿਹੜੀ ਆ ਜੀ ਉਹ ਖਰੀਦਣੀ ਸ਼ੁਰੂ ਕੀਤੀ। ਉਦੋਂ ਜਿਹੜਾ ਪਾਵਰਕਾਮ ਨੇ ਜਿਹੜਾ ਅਜ਼ੂਰ ਸੋਲਰ ਪਲਾਂਟ ਹੈ ਉਹਦੇ ਤੋਂ 8 ਰੁਪਏ 95 ਪੈਸੇ, ਐਨਰਜੀ ਇਕੋ ਐਨਰਜੀ GS ਅਟਵਾਲ ਭੁੱਟੀਵਾਲ ਤੇ ਸੋਲਰ ਤੋਂ 60 ਰੁਪਏ 91 ਪੈਸੇ ਪ੍ਰਤੀ ਯੂਨਿਟ ਸੂਰਜੀ ਜਿਹੜੀ ਊਰਜਾ ਸੀਗੀ ਉਹ ਖਰੀਦ। 12-13 ਤੋਂ ਫਰਮਾਂ ਦੇ ਕੋਲੋਂ 17 ਰੁਪਏ 91 ਪੈਸੇ ਪ੍ਰਤੀ ਯੂਨਿਟ ਬਿਜਲੀ ਖਰੀਦਣੀ ਸ਼ੁਰੂ ਕੀਤੀ ਗਈ, ਜਦੋਂ ਕਿ ਅਜ਼ੂਰ ਤੋਂ 17 ਰੁਪਏ 59 ਪ੍ਰਤੀ ਯੂਨਿਟ ਬਿਜਲੀ ਖਰੀਦੀ ਗਈ। 12-13 ਤੋਂ 16-17 ਤੱਕ ਇਹਨਾਂ ਫਰਮਾਂ ਤੋਂ ਪਾਵਰਕਾਮ ਨੇ ਤਕਰੀਬਨ 69 ਕਰੋੜ ਰੁਪਏ ਦੀ ਜਿਹੜੀ ਜੀ ਤਕਰੀਬਨ 3 ਲੱਖ ਤੇ 28 ਤੇ 3 ਕਰੋੜ 28 ਲੱਖ ਕਰੋੜ ਯੂਨਿਟ ਜਿਹੜੀ ਸੀ ਉਹ ਸੂਰਜੀ ਊਰਜਾ ਖਰੀਦੀ। ਪਾਵਰਕਾਮ ਨੇ ਹੁਣ 81 ਸੋਲਰ ਪਲਾਂਟਾਂ ਤੋਂ ਤਕਰੀਬਨ 3 ਤੋਂ ਲੈ ਕੇ 8 ਰੁਪਏ 70 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਇਹ ਜਿਹੜੀ ਖਰੀਦ ਬਿਜਲੀ, ਔਰ ਕੁਝ ਖਾਸ ਜਿਹੜੀਆਂ ਅੱਧੀ ਦਰਜਨ ਫਰਮਾਂ ਨੇ ਪਾਵਰਕਾਮ ਅਜੇ ਵੀ ਉਹਨਾਂ ਤੋਂ 17 ਰੁਪਏ ਤੇ 91 ਪੈਸੇ ਪ੍ਰਤੀ ਯੂਨਿਟ ਬਿਜਲੀ ਜਿਹੜੀ ਹੈ ਜੀ ਉਹ ਖਰੀਦ ਰਿਹਾ। ਇਹ ਹੈਰਾਨਗੀ ਵਾਲੀ ਜਿਹੜੀ ਗੱਲ ਇੱਥੇ ਆਉਂਦੀ ਹੈ ਕਿ ਇਹ ਖਾਸ ਜਿਹੜੀਆਂ ਕੰਪਨੀਆਂ ਕਿਹਦੀਆਂ ਨੇ। ਇੱਥੇ ਬਸ ਜੇ ਇਹ ਕਹਾਣੀ ਸਾਹਮਣੇ ਆ ਜਾਂਦੀ ਹੈ ਕਿ ਖਾਸ ਕਿਹਦੀਆਂ ਨੇ ਫਿਰ ਸਾਰਾ ਕੁਝ ਜਿਹੜਾ ਬਿਲਕੁਲ ਉਜਾਗਰ ਹੋ ਜਾਣਾ ਹੈ। 11 ਰੁਪਏ ਵਾਲੇ ਤਾਂ ਥਰਮਲ ਪਲਾਂਟ ਸਰਕਾਰ ਜਿਹੜਾ ਜੀ ਉਹ ਬੰਦ ਕਰ ਰਹੀ ਹੈ। ਮੈਂ ਕੱਲ ਵੀ ਗੱਲ ਕੀਤੀ ਕਿ ਇਹ ਸਹੀ ਫੈਸਲਾ ਆ, ਉਹਨਾਂ ਦੀਆਂ ਨੌਕਰੀਆਂ ਨਾ ਜਾਣ ਥਰਮਲ ਪਲਾਂਟ ਵਾਲੀਆਂ। ਅਦਰਵਾਈਜ਼ ਇਹ ਫੈਸਲਾ ਠੀਕ ਹੈ। ਜੇ 11 ਰੁਪਏ ਤੁਹਾਨੂੰ ਬਿਜਲੀ ਜਿਹੜੀ ਹੈ ਜੀ ਉਹ ਪੈ ਰਹੀ ਆ ਤੇ ਕਾਹਦੇ ਲਈ ਉਹ ਚਲਾਉਣੇ ਆ, ਬਾਹਰੋਂ ਤੁਹਾਨੂੰ 2.5 ਪੌਣੇ 3 ਰੁਪਏ ਨੂੰ ਮਿਲ ਜਾਣੀ ਆ। ਪਰ ਇਹ ਦੂਜਾ ਤੁਸੀਂ ਦੇਖੋ ਜਿਹੜਾ ਪਾਵਰਕਾਮ ਹੈ ਬਿਜਲੀ ਬੋਰਡ ਹੈ ਉਹਨੂੰ ਚੂਨਾ ਕਿਹੜੇ ਤਰੀਕੇ ਦੇ ਨਾਲ ਇਹ ਖਾਸ ਕੰਪਨੀਆਂ ਲਾਉਣ ਦੇ ਵਾਸਤੇ ਸਮਝੌਤੇ ਜਿਹੜੇ ਪਿਛਲੀ ਸਰਕਾਰ ਨੇ ਸਾਈਨ ਕੀਤੇ ਕਿ ਬਾਹਰੋਂ 2.5 ਪੌਣੇ 3 ਰੁਪਏ 18 ਰੁਪਏ ਪਰ ਯੂਨਿਟ ਤੱਕ ਜਿਹੜੇ ਦੀ ਇਹ ਖਾਸ ਅੱਧੀ ਦਰਜਨ ਦਿੱਤੀ ਜਾ ਰਹੀ ਆ। ਸੋ ਇਨਵੈਸਟੀਗੇਸ਼ਨ ਤਾਂ ਇਹਦੀ ਹੋਣੀ ਚਾਹੀਦੀ ਹੈ ਵੀ ਇਹ ਖਾਸ ਫਰਮਾਂ ਹੈ ਕਿਹਦੀਆਂ ਨੇ। ਹਾਂ ਬਿਲਕੁਲ, ਪਰ ਇਹ ਗੱਲ ਦੀ ਬੜੀ ਹੈਰਾਨਗੀ ਆ ਕਿ ਇਨਵੈਸਟੀਗੇਸ਼ਨਾਂ ਬਹੁਤ ਚੀਜ਼ਾਂ ਦੀਆਂ ਹੋਣੀਆਂ ਚਾਹੀਦੀਆਂ ਪਰ ਹੁੰਦੀਆਂ ਨਹੀਂ। ਹੁਣ ਦੀ ਸਰਕਾਰ ਵੀ ਕਰਕੇ ਰਾਜੀ ਨਹੀਂ ਹੈਗੀ। ਤੇ ਅੱਗੇ ਆਪਾਂ ਵਿਪਨ ਸ਼ਰਮਾ ਦੀ ਗੱਲ ਕਰੀਏ ਕਿ ਉਸ ਦੇ ਕੇਸ ਵਿੱਚ ਵੀ ਇੱਕ ਹੋਰ ਦੀ ਗ੍ਰਿਫਤਾਰੀ। ਬਿਲਕੁਲ ਜੀ, ਇਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਵਿਪਨ ਸ਼ਰਮਾ ਕਤਲਕਾਂਡ ਹੋਇਆ ਸੀਗਾ ਜੀ, ਇਹਦੇ ਵਿੱਚ ਬਾਈਕ ਮੁਹੱਈਆ ਕਰਵਾਉਣ ਦੇ ਵਾਸਤੇ ਇੱਕ ਵਿਅਕਤੀ ਬਿਕਰਮਜੀਤ ਸਿੰਘ ਉਰਫ ਭੁੱਲਾ, ਇਹ ਸੁਲਤਾਨਵਿੰਡ ਰੋਡ ਜਿਹੜਾ ਦਾ ਰਹਿਣ ਵਾਲਾ ਮੁੰਬਈ ਏਅਰਪੋਰਟ ਤੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ। ਇਹਨੇ ਆਪਣੀ ਬਾਈਕ ਜਿਹੜੀ ਸੀਗੀ ਗੈਂਗਸਟਰ ਸਾਰਜ, ਮਿੰਟੂ ਤੇ ਸ਼ੁਭਮ ਨੂੰ ਦਿੱਤੀ ਸੀਗੀ। ਦੋਨੋਂ ਇਹ ਫਰਾਰ ਨੇ ਤੇ ਇਹਨਾਂ ਦੋਨਾਂ ਦੋਸ਼ੀਆਂ ਤੇ ਵਿਸ਼ਾਲ ਤੇ ਕੈਮੀ ਨੂੰ ਜਿਹੜਾ ਜੀ ਉਹ ਫੜਿਆ ਜਾ ਚੁੱਕਾ। ਇਹਨਾਂ ਤੋਂ ਇੱਕ ਗੱਡੀ ਵੀ ਬਰਾਮਦ ਜਿਹੜੀ ਹੈ ਜੀ ਉਹ ਕੀਤੀ ਗਈ ਸੀਗੀ ਜਿਹਦੇ ਵਿੱਚ ਬਹਿ ਕੇ ਇਹ ਸ਼ਹਿਰ ਤੋਂ ਭੱਜੇ ਸਨ ਜੀ। ਇਹ ਕਿਹਾ ਗਿਆ ਜੀ ਕਿ ਜਿਹੜਾ ਭੁੱਲਾ ਸੀਗਾ ਉਹ ਵਿਦੇਸ਼ ਭੱਜਣਾ ਚਾਹੁੰਦਾ ਸੀਗਾ ਔਰ ਇਹਨੂੰ ਮੁੰਬਈ ਏਅਰਪੋਰਟ ਤੋਂ ਚੜ੍ਹਨ ਲੱਗਿਆ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਗਿਆ, ਕਿਉਂਕਿ ਜਿਹੜਾ ਜੀ ਲੁੱਕਆਊਟ ਸਰਕੂਲਰ ਇਹਦਾ ਜਾਰੀ ਹੋਇਆ ਸੀਗਾ ਜਿਹਦੇ ਕਰਕੇ ਮੁੰਬਈ ਦੇ ਹਵਾਈ ਅੱਡੇ ਦੇ ਉੱਤੇ ਇਹ ਕਾਬੂ ਜਿਹੜਾ ਜੀ ਉਹ ਆ ਗਿਆ। ਅੰਮ੍ਰਿਤਸਰ ਇਹਨੂੰ ਲਿਆਂਦਾ ਗਿਆ। ਇੱਥੇ ਇਹਦੇ ਤੋਂ ਪੁੱਛਗਿੱਛ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ ਤਾਂ ਕਿ ਸਾਰਜ, ਮਿੰਟੂ ਤੇ ਸ਼ੁਭਮ ਜਿਹੜਾ ਜੀ ਉਹਨੂੰ ਫੜਿਆ ਜਾ ਸਕੇ। ਉਧਰ ਜਿਹੜੀ NIA ਹੈ ਜਿਹੜੀ ਦੂਜੇ ਕਤਲਾਂ ਦੀ ਜਾਂਚ ਜਿਹੜੀ ਕਰ ਰਹੀ ਹੈ, ਉਸ ਮਾਮਲੇ ਦੇ ਵਿੱਚ ਜਿਹੜਾ ਸ਼ੇਰਾ ਤੇ ਕੈਨੇਡੀਅਨ ਹੈ ਉਹਦੇ ਜਿਹੜਾ ਇੱਥੇ ਹਰਮਨ, ਉਹਦੇ ਤੋਂ ਜਿਹੜਾ ਜੀ ਪੁੱਛਗਿੱਛ ਤੋਂ ਬਾਅਦ NIA ਨੇ ਰਮਨਦੀਪ ਤੋਂ ਪੁੱਛਗਿੱਛ ਤੋਂ ਬਾਅਦ, ਮਾਫ ਕਰਨਾ ਹਰਮਨ ਨਹੀਂ, ਰਮਨਦੀਪ ਤੇ ਸ਼ੇਰਾ, ਇਹਦੇ ਤੋਂ ਬਾਅਦ ਜਿਹੜਾ ਜੀ ਜੱਗੀ ਨੂੰ ਜਦੋਂ ਇਹਦੇ ਤੇ ਉਹਨਾਂ ਨੇ ਰਿਮਾਂਡ ਦੇ ਉੱਤੇ ਲਿਆ ਤਾਂ ਜਿਹੜੇ NIA ਨੇ ਦੁਬਾਰਾ ਪੇਸ਼ ਕੀਤਾ। ਇਹ ਕਿਹਾ ਕਿ ਵਿਦੇਸ਼ੀ ਫੰਡਿੰਗ ਦੇ ਬਾਰੇ ਦੇ ਵਿੱਚ ਪੁੱਛਗਿੱਛ ਜਿਹੜੀ ਆ ਜੀ ਉਹ ਕਰਨੀ ਹੈ। ਇਹਦਾ ਹੋਰ ਰਿਮਾਂਡ ਜਿਹੜਾ ਜੀ ਉਹ ਅਜੇ ਚਾਹੀਦਾ। ਤੋ ਇਸ ਮਾਮਲੇ ਦੇ ਵਿੱਚ ਉਹਦਾ ਜਿਹੜਾ ਜੀ ਰਿਮਾਂਡ
ਦਿੱਤਾ ਗਿਆ। ਔਰ ਜਿਹੜਾ ਇਹਦਾ ਵਕੀਲ ਸੀਗਾ ਜੱਗੀ ਦੌਲ ਦਾ, ਉਹਨੇ ਇਹ ਗੱਲ ਜਿਹੜੀ ਆਖੀ ਆ ਕਿ ਇੱਕ ਤਾਂ ਜਿਹੜੇ ਜੱਗੀ ਦੌਲ ਹੈ ਜਿਹੜਾ, ਉਹਦੀ ਮਾਨਸਿਕ ਦਸ਼ਾ ਠੀਕ ਨਹੀਂ ਆ, ਇਹਦਾ ਇਲਾਜ ਜਿਹੜਾ ਜੀ ਕਿਸੇ ਸਾਈਕੈਟ੍ਰਿਕ ਤੋਂ ਕਰਵਾਇਆ ਜਾਣਾ ਚਾਹੀਦਾ। ਇਸ ਮਾਮਲੇ ਦੇ ਉੱਤੇ ਅਦਾਲਤ ਨੇ ਜਿਹੜਾ ਜੀ ਇਹਦਾ ਜਵਾਬ ਮੰਗਿਆ ਹੈ ਔਰ ਇਹ ਕਿਹਾ ਕਿ ਇਹਦਾ ਜਵਾਬ ਦਿੱਤਾ ਜਾਵੇ, NIA ਇਹਦਾ ਜਵਾਬ ਦੇਵੇ। ਉਸ ਤੋਂ ਬਾਅਦ ਅਗਲੀ ਜਿਹੜੀ ਜੀ ਕਹਾਣੀ ਹੋਊਗੀ 26 ਤੱਕ ਇਹਨੂੰ ਜਿਹੜਾ ਜੀ ਦੁਬਾਰਾ ਰਿਮਾਂਡ ਦੇ ਉੱਤੇ NIA ਦੇ ਕੋਲੇ ਰੱਖਿਆ ਜਾਊਗਾ ਜੱਗੀ ਦੌਲ ਨੂੰ, ਜਿਹੜੀ ਕਿ ਪੁੱਛਗਿੱਛ ਇਹ ਕਰਨਾ ਚਾਹੁੰਦੀ ਹੈ ਕਿ ਫੰਡਿੰਗ ਜਿਹੜੀ ਆ ਉਹ ਕਿਹਨੂੰ ਉਹਨੇ ਕੀਤੀ ਆ। ਹਾਲਾਂਕਿ ਜਦੋਂ ਇਹਦਾ ਰਿਮਾਂਡ ਹੁਣ ਲੈਣ ਦੀ ਕੋਸ਼ਿਸ਼ ਕੀਤੀ ਆ ਤਾਂ ਉਹਦੇ ਵਿੱਚ ਉਹਨਾਂ ਨੇ ਜਿਹੜੀ NIA ਆ ਉਹਨੇ ਦੱਸਿਆ ਕਿ ਜਿਹੜਾ ਇਹਦੇ ਕੋਲੋਂ ਫੋਨ ਫੜਿਆ ਗਿਆ ਸੀਗਾ, ਉਹ ਫੋਨ ਦੇ ਰਾਹੀਂ ਪਾਕਿਸਤਾਨ ਦੇ ਵਿੱਚ ਬਾਰ-ਬਾਰ ਜਿਹੜੀ ਆ ਜੀ ਉਹ ਗੱਲ ਹੋਈ ਆ ਕਿਸੇ ਇੱਕ ਵਿਅਕਤੀ ਦੇ ਨਾਮ ਦੀ, ਜਿਹਦਾ ਨਾਮ ਹੈਪੀ ਦੱਸਿਆ ਜਾ ਰਿਹਾ ਕਿ ਉਹਦੇ ਨਾਲ ਕਈ ਕਾਲਸ ਹੋਈਆਂ ਨੇ। ਸਿਰਫ ਆਹੀ ਚੀਜ਼ ਹੈ ਜਿਹਨੂੰ ਕਿ ਇਹਨਾਂ ਨੇ ਆਧਾਰ ਬਣਾਇਆ ਦੁਬਾਰਾ ਰਿਮਾਂਡ ਲੈਣ ਦੇ ਵਾਸਤੇ। ਔਰ 26 ਤੋਂ ਬਾਅਦ ਜਿਹੜਾ ਜੀ ਇਹ ਪਤਾ ਲੱਗੂਗਾ ਕਿ ਕਿਸ ਪਾਸੇ ਵੱਲ ਨੂੰ ਇਹ ਸਾਰੀ ਕਹਾਣੀ ਅੱਗੋਂ ਤੁਰਦੀ ਹੈ ਜੀ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਬਠਿੰਡਾ ਥਰਮਲ ਪਲਾਂਟਾਂ ਦੀ, ਤੇ ਉੱਥੇ ਜਿਹੜੀਆਂ ਝੀਲਾਂ ਆ ਉਹਨਾਂ ਤੇ ਕੁਐਸਚਨ ਮਾਰਕ ਲੱਗਾ ਕਿ ਇਹਨਾਂ ਦਾ ਕੀ ਬਣੂਗਾ। ਇਹ ਝੀਲਾਂ ਬੜੀਆਂ ਚਰਚਿਤ ਰਹੀਆਂ ਨੇ ਜੀ। ਇਹ ਝੀਲਾਂ ਇਸ ਕਰਕੇ ਵੀ ਚਰਚਿਤ ਰਹੀਆਂ ਨੇ ਕਿ ਹੈਲੀਕਾਪਟਰ ਬੜਾ ਲੋਕਲ ਰਕਸ਼ੇ ਵਾਂਗੂ ਚੱਲਦਾ ਰਿਹਾ, ਕਦੀ ਦਿੱਲੀ ਤੋਂ ਆ ਗਿਆ ਜੀ, ਕਦੀ ਚਲੇ ਗਿਆ ਕਿ ਝੀਲਾਂ 'ਚ ਝੂਟੇ ਜਿਹੜੇ ਆ ਜੀ ਉਹ ਲੈਣੇ ਆ। ਬਠਿੰਡਾ ਥਰਮਲ ਪਲਾਂਟ ਦੀਆਂ ਝੀਲਾਂ ਹੁਣ ਸੈਰ ਸਪਾਟੇ ਦਾ ਕੇਂਦਰ ਬਣ ਗਈਆਂ ਜਾਂ ਨਹੀਂ, ਇਹਦੇ ਉੱਤੇ ਬੇਸ਼ੱਕ ਕੋਈ ਜਿਹੜਾ ਜੀ ਪੱਕਾ ਫੈਸਲਾ ਤਾਂ ਨਹੀਂ ਹੋਇਆ, ਪਰ ਸੈਰ ਸਪਾਟਾ ਵਿਭਾਗ ਜਿਹੜਾ ਜੀ ਇਹਨਾਂ ਝੀਲਾਂ ਦੇ ਵਿੱਚ ਦਿਲਚਸਪੀ ਲੈ ਰਿਹਾ। ਥਰਮਲ ਬੰਦ ਹੋਣ ਤੋਂ ਬਾਅਦ ਇਹਨਾਂ ਝੀਲਾਂ ਦੇ ਉੱਤੇ ਤੇ ਥਰਮਲ ਦੀ ਰਿਹਾਇਸ਼ੀ ਕਲੋਨੀ ਸਰਕਾਰ ਦੇ ਨਿਸ਼ਾਨੇ ਦੇ ਉੱਤੇ ਆ ਜੀ। ਪਾਵਰਕਾਮ ਤੇ ਸੈਰ ਸਪਾਟਾ ਵਿਭਾਗ ਦਾ ਤਾਲਮੇਲ ਬਣਿਆ ਤਾਂ ਇਹਨਾਂ ਝੀਲਾਂ ਨੂੰ ਸਰਕਾਰ ਨਵੇਂ ਸੈਰ ਸਪਾਟਾ ਕੇਂਦਰ ਦੇ ਵਜੋਂ ਵਿਕਸਿਤ ਕਰ ਸਕਦੀ ਹੈ। ਥਰਮਲ ਦੀ ਇੰਪਲਾਈਜ਼ ਯੂਨੀਅਨ ਦੇ ਆਗੂ ਕਹਿੰਦੇ ਆ ਕਿ ਥਰਮਲ ਚਾਲੂ ਰੱਖ ਕੇ ਵੀ ਝੀਲਾਂ ਨੂੰ ਵਰਤਿਆ ਜਾ ਸਕਦਾ ਤੇ ਬੰਦ ਕਰਕੇ ਸੈਰ ਸਪਾਟਾ ਕੇਂਦਰ ਬਣਾਉਣਾ ਕੋਈ ਸਿਆਣਪ ਨਹੀਂ ਹੈ। ਨਵੇਂ ਸਾਲ ਤੋਂ ਬਠਿੰਡਾ ਥਰਮਲ ਪਲਾਂਟ ਨੂੰ ਜਿੰਦਾ ਲੱਗਣ ਦਾ ਫੈਸਲਾ ਹੋ ਗਿਆ। ਝੀਲਾਂ ਦੀ ਪਾਣੀ ਬੰਦ ਕਰ ਦਿੱਤਾ ਗਿਆ। ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆਂ 150 ਏਕੜ ਵਿੱਚ 3 ਝੀਲਾਂ ਨੇ, ਇਹਨਾਂ 'ਚ ਕਰੀਬ 16 ਫੁੱਟ ਪਾਣੀ ਖੜਾ। ਮੌਜੂਦਾ ਟਾਈਮ ਦੇ ਉੱਤੇ 20.24 ਲੱਖ ਕਿਊਸਕ ਪਾਣੀ ਝੀਲਾਂ ਦੇ ਵਿੱਚ ਹੈ। ਹੁਣ ਝੀਲਾਂ ਦੀ ਪਾਣੀ ਲੈਣਾ ਜਿਹੜਾ ਜੀ ਉਹ ਬੰਦ ਕਰ ਦਿੱਤਾ ਗਿਆ। ਉਂਝ ਯੂਨਿਟ ਘੱਟ ਚੱਲਣ ਕਰਕੇ ਝੀਲਾਂ ਲਈ ਸਾਲ ਦੇ ਵਿੱਚੋਂ 6 ਮਹੀਨੇ ਪਾਣੀ ਜਿਹੜਾ ਜੀ ਉਹ ਲਿਆ ਜਾਂਦਾ ਸੀਗਾ। ਥਰਮਲ ਦੇ ਵੱਲੋਂ ਕਰੀਬ 6 ਲੱਖ ਰੁਪਏ ਦਾ ਆਬੀਆਨਾ ਭਰਿਆ ਜਾਂਦਾ ਸੀਗਾ ਤੇ ਹੁਣ ਇਹਨਾਂ ਝੀਲਾਂ ਦੇ ਸੁੱਕਣ ਦਾ ਜਿਹੜਾ ਜੀ ਉਹ ਡਰ ਹੈ। ਸਰਕਾਰੀ ਫੈਸਲਾ ਹੈ ਕਿ ਅਫਸਰਾਂ ਤੇ ਮੁਲਾਜ਼ਮ ਜਿਹੜੇ ਨੇ ਜੀ ਇਹਨਾਂ ਦੀਆਂ ਕਲੋਨੀਆਂ ਦੇ ਵਿੱਚੋਂ ਇੱਥੋਂ ਤਬਦੀਲ ਕੀਤਾ ਜਾਣਾ ਹੈ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹ ਜਿਹੜੀ ਕਲੋਨੀ ਆ ਇਹਨੂੰ ਪੂਡਾ ਨੂੰ ਟ੍ਰਾਂਸਫਰ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ, ਕਿਉਂਕਿ ਉਧਰ ਨੂੰ ਕਹਾਣੀ ਤੁਰਪੂ ਜੀ ਜਿਹੜੀ ਜਗ੍ਹਾ ਸਰਕਾਰੀ ਪਈਆਂ ਨੇ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਵੇਚ ਕੇ ਤੇ ਉਹਦੇ ਉੱਤੇ ਜਿਹੜਾ ਜੀ ਕੁਝ ਸਮਾਂ ਕੰਮਕਾਰ ਜਿਹੜਾ ਸਰਕਾਰ ਦਾ ਚਲਾਇਆ ਜਾ ਸਕੇ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।